With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਜਿਹੜੀ ਅਸੀਂ ਲਿਖਤ ਪੜ੍ਹਨ ਜਾ ਰਹੇ ਹਾਂ ਉਹ ਆਈ ਹੈ ਚੰਡੀਗੜ੍ਹ ਤੋਂ ਭੈਣ ਸੁਖਮਨ ਕੌਰ ਜੀ ਦੀ। ਇਹਨਾਂ ਨੇ ਇਸ ਲਿਖਤ ਵਿੱਚ ਹਰਿਆਣਾ ਦੇ ਅੰਦੋਲਨ ਦੀ ਸਮੀਖਿਆ ਕਰਦਿਆਂ ਵਿਚਾਰ ਦਿੱਤੇ ਹਨ। ਇਹ ਲਿਖਦੇ ਹਨ, ਆਮ ਲੋਕ ਇਹ ਸ਼ਿਕਾਇਤ ਕਰ ਰਹੇ ਹਨ ਕਿ ਜਾਟ ਗੁੰਡਿਆਂ ਖਿਲਾਫ ਫੌਜ ਨੇ ਕੋਈ ਕਾਰਵਾਈ ਨਹੀਂ ਕੀਤੀ। ਮੈਂ ਪੁੱਛਦੀ ਹਾਂ ਕਿ ਬਿਨਾਂ ਹੁਕਮਾਂ ਤੋਂ ਫੌਜ ਗੋਲੀ ਕਿਵੇਂ ਚਲਾ ਸਕਦੀ ਹੈ? ਫੌਜ ਨੇ ਲੈ ਦੇ ਕੇ ਫਲੈਗ ਮਾਰਚ ਅਤੇ ਸ਼ਾਂਤੀ ਮਾਰਚ ਹੀ ਕੀਤਾ। ਮੈਨੂੰ ਹਾਸਾ ਆਇਆ ਜਦ ਮੈਂ ਸ਼ੇਖਰ ਗੁਪਤਾ ਨੂੰ ਹਰਿਆਣਾ ਦੀ ਹਿੰਸਾ ਤੁਲਨਾ ਹਰਿਆਣਾ ਨਾਲ ਕਰਦਿਆਂ ਦੇਖਿਆ। ਉਸਨੇ ਕਿਹਾ ਕਿ 1984 ਨਾਲੋਂ ਕਿਤੇ ਜ਼ਿਆਦਾ ਤਾਦਾਦ ਵਿੱਚ ਲੁੱਟ ਖਸੁੱਟ ਕੀਤੀ ਗਈ। ਸਿੱਖਾਂ ਦੀਆਂ ਜ਼ਿਆਦਾ ਜਾਨਾਂ ਗਈਆਂ ਸਨ, ਪੈਸਿਆਂ ਦਾ ਘੱਟ ਨੁਕਸਾਨ ਹੋਇਆ ਸੀ। ਜਾਪਦਾ ਹੈ ਸ਼ਾਇਦ ਇਸ ਬਿਆਨ ਪਿੱਛੇ ਉਸਦਾ ਵਪਾਰਕ ਦਿਮਾਗ ਕੰਮ ਕਰ ਰਿਹਾ। ਕੀ ਇਹ ਦੋ ਹਾਦਸਿਆਂ ਦੀ ਤੁਲਨਾ ਵੀ ਕੀਤੀ ਜਾ ਸਕਦੀ ਹੈ? ਸ਼ੇਖਰ ਗੁਪਤਾ ਨੇ ਆਪਣੀ ਪੜ੍ਹਾਈ ਬਠਿੰਡਾ ਤੋਂ ਕੀਤੀ ਹੈ ਤੇ ਫਿਰ ਹਰਿਆਣਵੀ ਬਣ ਗਿਆ। ਇਸ ਕਰਕੇ ਉਸ ਨੂੰ ਹਰਿਆਣਾ ਦੇ ਮੁੱਖ ਮੰਤਰੀ ਦਾ ਮੋਹ ਆਉਂਦਾ ਹੈ। ਸ਼ੇਖਰ ਗੁਪਤਾ ਸੰਤ ਭਿੰਡਰਾਂਵਾਲਿਆਂ ਦੀ ਭੁੱਲ ਭੁਲੇਖੇ ਤਾਰੀਫ ਵੀ ਕਰ ਦਿੰਦਾ ਹੈ। ਜਦੋਂ ਵੀ ਪੰਜਾਬ ਬਾਰੇ ਲਿਖਦਾ ਹੈ ਤਾਂ 1984 ਦਾ ਜ਼ਿਕਰ ਕਰਨਾ ਹੀ ਨਹੀਂ ਭੁੱਲਦਾ। ਸਿੱਖਾਂ ਨਾਲ ਖਾਸ ਖਾਰ ਖਾਂਦਾ ਜਾਪਦਾ ਹੈ, ਜਿਨ੍ਹਾਂ ਨੂੰ ਭਿੰਡਰਾਂਵਾਲੇ ਦੇ ਸੋ ਕਾਲਡ ਸ਼ੇਰ ਕਹਿ ਕੇ ਸੰਬੋਧਨ ਕਰਦਾ ਹੈ। ਬੇਸ਼ਰਮੀ ਨਾਲ 10ਵੇਂ ਪਾਤਸ਼ਾਹ ਦੇ ਬਾਜ ਦੀ ਤੁਲਨਾ ਟਰੈਵਲ ਏਜੰਟਾਂ ਦੀ ਕਬੂਤਰਬਾਜ਼ੀ ਨਾਲ ਕਰਦਾ ਹੈ। ਬੜੇ ਮਾਣ ਨਾਲ ਕਹਿੰਦਾ ਹੈ ਕਿ 1984 ਤੇ ਉਸ ਦੀ ਕਿਤਾਬ, ਜਿਸ ਵਿੱਚ ਤਵਲੀਨ ਸਿੰਘ ਕੋ ਆਥਰ ਹਨ, ਉਹ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ ਹੈ। ਸਾਡੇ ਸਿੱਖ ਅੰਗਰੇਜ਼ੀ ਲੇਖਕਾਂ ਦੀਆਂ ਕਿਤਾਬਾਂ ਮਸਾਂ ਪੰਜਾਬ ਦੀਆਂ 1-2 ਦੁਕਾਨਾਂ ਵਿੱਚ ਮਿਲਦੀਆਂ ਹਨ। ਹਰਿਆਣਾ ਵਿੱਚ ਜੋ ਵੀ ਹੋਇਆ, ਮੈਂ ਸਮਝਦੀ ਹਾਂ ਕਿ ਸਾਡੇ ਪੰਜਾਬੀ ਗਾਣੇ ਜਿਹੜੇ ਹਥਿਆਰਾਂ ਦੀ ਗੱਲ ਕਰਦੇ ਹਨ, ਇਸ ਸਥਿਤੀ ਵਿੱਚ ਸਾਡੇ ਲਈ ਦਾਤ ਸਾਬਤ ਹੋਏ ਹਨ। ਅਸੀਂ ਦੇਖਿਆ ਕਿ ਸੀਸੀਟੀਵੀ ਕੈਮਰਿਆਂ ਤੋਂ ਬਚਣ ਲਈ ਜਾਟ ਪ੍ਰਦਰਸ਼ਨਕਾਰੀਆਂ ਨੇ ਆਪਣੇ ਮੂੰਹ ਢੱਕੇ ਹੋਏ ਸਨ। ਮੈਂ ਉਮੀਦ ਕਰਦੀ ਹਾਂ ਕਿ ਸਾਡੇ ਸਿੱਖ ਘਰਾਂ ਵਿੱਚ ਜਿਹੜੇ ਹਥਿਆਰ ਪਏ ਹਨ ਉਹ ਸਿਰਫ ਸ਼ੋ ਪੀਸ ਬਣ ਕੇ ਹੀ ਨਾ ਰਹਿ ਜਾਣ। ਟਾਈਮ ਆਫ ਇੰਡੀਆ ਦਾ ਆਰਟੀਕਲ ਬਿਗ ਔਨ ਗਨਸ ਪੰਜਾਬ ਹੋਲਡਰਸ 20% ਲਾਇਸੈਂਸ 23 ਫਰਵਰੀ ਨੂੰ ਛਪਿਆ ਸੀ। ਅਸੀਂ ਸਮਝ ਸਕਦੇ ਹਾਂ ਕਿ ਪੰਜਾਬ ਪੁਲਿਸ ਨੂੰ ਹਥਿਆਰਾਂ ਦੇ ਲਾਇਸੈਂਸ ਜਮ੍ਹਾਂ ਕਰਾਉਣ ਲਈ ਕਿਉਂ ਕਿਹਾ ਗਿਆ, ਭਾਵੇਂ ਪੰਜਾਬ ਹਿੰਸਕ ਅਪਰਾਧਾਂ ਦੀ ਸੂਚੀ ਵਿੱਚ ਅਖੀਰਲੇ 4 ਸੂਬਿਆਂ ਵਿੱਚੋਂ ਹੀ ਕਿਉਂ ਨਾ ਹੋਵੇ। ਧੰਨਵਾਦ ਜੀ ਡਾਕਟਰ ਸਾਹਿਬ। ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਹੈ। ਇਹ ਲਿਖਤ ਵੀ ਉਹਨਾਂ ਦੀ ਪੁਰਾਣੀ ਹੈ, ਪਰ ਕਿਉਂਕਿ ਉਹਨਾਂ ਦੀ ਹਰ ਲਿਖਤ ਦੇ ਵਿੱਚ ਕੁਛ ਨਾ ਕੁਛ ਜਿਹੜਾ ਹੈ ਉਹ ਐਨਾਲਿਟੀਕਲ ਨੁਕਤਾ ਹੁੰਦਾ ਹੈ, ਪੜਤਾਲੀਆ ਨੁਕਤਾ ਹੁੰਦਾ ਹੈ। ਤੇ ਮੈਂ ਬੇਸ਼ੱਕ ਵਕਤ ਵੀ ਪੈ ਜਾਏ ਪਰ ਮੇਰਾ ਹੁੰਦਾ ਹੈ ਵੀ ਇਸ ਨੂੰ ਸ਼ੇਅਰ ਜ਼ਰੂਰ ਕੀਤਾ ਜਾਏ ਜੀ। ਉਹਨਾਂ ਨੇ ਜਿਹੜਾ
ਪਹਿਲੀ ਗੱਲ ਤਾਂ ਇਹ ਕਹੀ ਵੀ ਹਰ ਥਾਂ ਤੇ ਇਹ ਪੁੱਛਿਆ ਗਿਆ ਸੀ ਕਿ ਜੀ ਫੌਜ ਸੀ, ਫੌਜ ਆਈ ਔਰ ਕਿਉਂ ਨਹੀਂ ਹਿੰਸਾ ਫਿਰ ਵੀ ਉਹਨਾਂ ਦੀ ਮੌਜੂਦਗੀ 'ਚ ਹੁੰਦੀ ਰਹੀ, ਔਰ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਜਿਹੜੀ ਗੱਲ ਇਹਨਾਂ ਨੇ ਕਲੀਅਰ ਕੀਤੀ। ਪਹਿਲੀ ਗੱਲ ਤਾਂ ਫੌਜ ਨੂੰ ਹਮੇਸ਼ਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੱਦਦਾ। ਜਦੋਂ ਵੀ ਫੌਜ ਡਿਪਟੀ ਕਮਿਸ਼ਨਰ ਸਾਈਨ ਕਰਦਾ ਹੈ ਜਾਂ ਡਿਪਟੀ ਕਮਿਸ਼ਨਰ ਦੇ ਕੋਲ ਇਹ ਅਥਾਰਟੀ ਹੁੰਦੀ ਹੈ ਕਿ ਉਹ ਇਹ ਕਹਿੰਦਾ ਹੈ ਕਿ ਭਾਈ ਮੇਰੇ ਕੋਲ ਜਿਹੜਾ ਐਗਜ਼ਿਸਟਿੰਗ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਦਾ ਸਟਰਕਚਰ ਹੈ ਪੁਲਿਸ ਦਾ, ਉਹ ਕਾਮਯਾਬ ਨਹੀਂ ਔਰ ਫੌਜ ਆਏ। ਔਰ ਇਹੀ ਕਾਰਨ ਸੀ ਕਿ ਜੂਨ 84 ਦੇ ਜਦੋਂ ਕਿ ਫੌਜ ਪੰਜਾਬ ਦੇ ਵਿੱਚ ਆਈ ਅੰਮ੍ਰਿਤਸਰ ਦੇ ਉਸ ਪਾਰਟ 'ਚ, ਉਦੋਂ ਗੁਰਦੇਵ ਸਿੰਘ ਬਰਾੜ ਡਿਪਟੀ ਕਮਿਸ਼ਨਰ ਸਨ। ਔਰ ਇਹ ਜਦੋਂ 27-28 ਮਈ ਨੂੰ ਉਹਨਾਂ ਨੇ 28 ਜਾਂ 29 ਮਈ ਨੂੰ ਹੀ ਫੌਜ ਨੇ ਉਹਨਾਂ ਨੂੰ ਕਿਹਾ ਗਿਆ ਕਿ ਜੀ ਕਰੋ ਫੌਜ ਆਉਣ ਦਾ, ਉਹਨਾਂ ਨੇ ਨਾ ਕਰ ਦਿੱਤੀ ਸੀ ਔਰ ਉਹ ਲੰਬੀ ਛੁੱਟੀ ਚਲੇ ਗਏ ਸੀ। ਔਰ ਫਿਰ ਰਮੇਸ਼ ਚੰਦਰ ਸਿੰਘ ਜਿਹੜਾ ਬਣ ਕੇ ਆਇਆ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਉਹਨੇ ਜਿਹੜਾ ਦਸਤਖਤ ਕੀਤੇ ਤੇ ਇਵੇਂ ਫੌਜ ਆਈ। ਸੋ ਇਹ ਅੰਗਰੇਜ਼ਾਂ ਦੇ ਪੀਰੀਅਡ ਦਾ ਇਸ ਗੱਲ ਵੱਲੋਂ ਕਿ ਇਹ ਨਾ ਹੋਏ ਕਿ ਫੌਜੀ ਹੱਥ ਉੱਤੇ ਹੋਏ, ਸਿਵਲ ਐਡਮਿਨਿਸਟ੍ਰੇਸ਼ਨ ਜਿਹੜਾ ਉਹਦੇ ਕੋਲ, ਇਸ ਲਈ ਜਿਹੜੇ ਐਸਪੀ ਜਾਂ ਐਸਐਸਪੀ ਵੀ ਰਹੇ ਨੇ ਉਹਨਾਂ ਦਾ ਰੁਤਬਾ ਡੀਸੀ ਤੋਂ ਉੱਪਰ ਨਹੀਂ ਸੀ ਹੁੰਦਾ। ਹੁਣ ਤਾਂ ਹਾਲਾਤ ਹੀ ਇਹਨਾਂ ਨੇ ਬਦਲ ਦਿੱਤੇ, ਹੁਣ ਤਾਂ ਐਸਪੀ ਜਾ ਕੇ ਡੀਸੀ ਦੇ ਦਫ਼ਤਰ 'ਚ ਕਹਿੰਦਾ ਮੈਂ ਤੁਹਾਨੂੰ ਇੱਥੋਂ ਨਿਕਲਣ ਦਿਆਂਗਾ ਜੀ। ਸੋ ਕੁੱਲ ਮਿਲਾ ਕੇ ਉਹਨਾਂ ਨੇ ਬਿਲਕੁਲ ਠੀਕ ਕਿਹਾ, ਫੌਜ ਆ ਵੀ ਗਈ, ਗੋਲੀ ਚਲਾਉਣ ਦਾ ਹੁਕਮ ਕਿਹਨੇ ਦੇਣਾ ਸੀ? ਸੋ ਜਦੋਂ ਤੱਕ ਸਿਵਲ ਦਾ ਮੈਜਿਸਟ੍ਰੇਟ ਔਰ ਡਿਪਟੀ ਕਮਿਸ਼ਨਰ ਕੋਲ ਮੈਜਿਸਟਰੀਅਲ ਪਾਵਰ ਵੀ ਹੁੰਦੀ ਹੈ, ਐਕਸਟਰਾ ਮੈਜਿਸਟ੍ਰੇਟ ਵੀ ਹੁੰਦਾ, ਉਹ ਜਦੋਂ ਤੱਕ ਹੁਕਮ ਨਹੀਂ ਸੀ ਦਿੰਦਾ ਉਸ ਉਹਨਾਂ ਨੇ ਚਲਾਣਾ ਨਹੀਂ ਸੀ, ਉਹਨਾਂ ਨੇ ਹੁਕਮ ਦੇਣਾ ਨਹੀਂ ਸੀ, ਕਿਉਂਕਿ ਇਹ ਤਾਂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਸਾਰੀ ਹਿੰਸਾ ਕਰਵਾਈ ਗਈ। ਹੁਣ ਵੀ ਇਹਨਾਂ ਨੇ ਸੱਦ ਲਈਆਂ ਸੀ BSF ਦੀਆਂ ਕੰਪਨੀਆਂ ਦੂਜੇ 3 ਜ਼ਿਲ੍ਹਿਆਂ 'ਚ, ਕਿਉਂਕਿ ਜਾਟਾਂ ਨੇ ਜਿਹੜਾ ਅਲਟੀਮੇਟਮ ਦਿੱਤਾ ਹੋਇਆ ਸੀ ਪਤਾ ਨਹੀਂ ਕਿੰਨੇ 17 ਮਾਰਚ ਦਾ ਕਿ ਕਿੰਨਾ, ਤੇ ਹੁਣ ਹਰਿਆਣਾ ਅਸੈਂਬਲੀ ਨੇ ਕਿਹਾ ਕਿ ਜੀ ਅਸੀਂ, ਇਹਨਾਂ ਨੇ ਹਰਿਆਣਾ ਸਰਕਾਰ ਨੇ ਕਿਹਾ ਜੀ ਅਸੀਂ ਮੌਜੂਦਾ ਸੈਸ਼ਨ 'ਚ ਪਾਸ ਕਰਵਾਵਾਂਗੇ। ਤਾਂ ਉਹਨਾਂ ਨੇ ਹੁਣ ਜਿਹੜਾ ਜਾਟ ਅੰਦੋਲਨ ਹੈ 3 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਹੈ, ਕਿਉਂਕਿ ਸੈਸ਼ਨ ਜਿਹੜਾ ਹੈ ਉਹ 31 ਮਾਰਚ ਤੱਕ ਚੱਲਣਾ ਹੈ। ਉਹਨਾਂ ਨੇ ਕਿਹਾ ਜੀ ਜੇ ਬਿੱਲ ਪਾਸ ਨਾ ਕੀਤਾ ਤਾਂ ਫਿਰ ਅਸੀਂ ਐਜੀਟੇਸ਼ਨ ਕਰਾਂਗੇ। ਸੋ ਜ਼ਾਹਰ ਹੈ ਕਿ ਵੀ ਜਿਸ ਤਰੀਕੇ ਨਾਲ ਫੌਜ ਆਉਣ ਦੇ ਬਾਵਜੂਦ ਵੀ ਹਿੰਸਾ ਹੋਈ, ਸੋ ਸਿਵਲ ਐਡਮਿਨਿਸਟ੍ਰੇਸ਼ਨ ਜਿਹੜਾ ਖੱਟੜ ਦੇ ਥੱਲੇ RSS ਨੂੰ ਰਨ ਕਰਦਾ ਹੈ, ਉਹਨਾਂ ਦਾ ਆਪਣਾ ਏਜੰਡਾ ਸੀ। ਦੂਸਰੀ ਗੱਲ, ਇਹਨਾਂ ਨੇ ਸ਼ੇਖਰ ਗੁਪਤੇ ਦੇ ਹਵਾਲੇ ਨਾਲ ਜਿਹੜਾ ਹੈ ਉਹ ਕਿਹਾ ਕਿ ਵੀ ਕਿਸ ਕਿਸਮ ਦਾ ਉਸ ਦਾ ਵਰਤਾਰਾ ਹੈ, ਉਸ ਦੀਆਂ ਲਿਖਤਾਂ ਪਿੰਡਾਂ ਵਾਲਿਆਂ ਨੂੰ ਵੀ ਉਹ ਰਿਡੀਕਿਊਲ ਕਰਦਾ ਆਪਣੇ ਤਰੀਕੇ ਨਾਲ। ਔਰ ਇਹ ਤਵਲੀਨ ਸਿੰਘ ਜਿਹੜੀ ਕਿ ਹੁਣ ਮੈਂ ਇਸ ਬਾਰੇ ਕੀ ਕਹਾਂ, ਬੀਬੀ ਹੈ ਔਰ ਕਈ ਵਾਰੀ ਕੁਝ ਚੀਜ਼ਾਂ ਜਿਹਨੂੰ ਸ਼ਿਸ਼ਟਤਾ ਜਾਂ ਸੱਭਿਆਚਾਰ ਦੀਆਂ ਵੀ ਹੁੰਦੀਆਂ ਨੇ, ਪਰ ਇਹ ਨਫ਼ਰਤ ਨਾਲ ਭਰੀ ਹੋਈ। ਔਰ ਇਸ ਨੇ ਪਿੰਡਾਂ ਵਾਲਿਆਂ ਨੂੰ ਪ੍ਰੋਫਿਟ ਆਫ ਹੇਟਰੇਡ, ਯਾਨੀ ਕਿ ਨਫ਼ਰਤ ਦਾ ਜਿਹੜਾ ਪ੍ਰੋਫਿਟ, ਇਹ ਸੰਬੋਧਨ ਕੀਤਾ ਹੋਇਆ। ਆਪ ਇਹ ਟੁੱਟੀ ਹੋਈ ਹਰ ਪੱਖੋਂ, ਮੈਂ ਸਮਝਦਾ ਵੀ ਕਈ ਵਾਰ ਹੁਣ ਕੀ ਕਿਸੇ ਦੀ ਪਰਸਨਲ ਲਾਈਫ ਬਾਰੇ ਮੈਂ ਕੀ ਕਹਿਣਾ, ਪਰ ਜਿਹੜਾ ਗਵਰਨਰ ਪਾਕਿਸਤਾਨ ਦਾ ਜਿਸ ਨੂੰ ਇੱਕ ਸਪਾਈ ਨੇ ਮਾਰਿਆ, ਜਿਸ ਨੂੰ ਹੁਣ ਫਾਂਸੀ ਦਿੱਤੀ ਗਈ ਹੈ ਕਿ ਉਹਨੇ ਜਿਹੜਾ ਕਿਸੇ ਜਿਹੜਾ ਬਲੈਸਫੈਮੀ ਕੇਸ ਦੀ ਜਿਹੜੀ ਵਿਕਟਮ ਸੀ ਲੇਡੀ, ਉਹਨੂੰ ਡਿਫੈਂਡ ਕੀਤਾ ਹੈ ਗਵਰਨਰ ਤਸਲੀਨ ਜਾਂ ਤਾਲੀਮ, ਮੈਨੂੰ ਹੁਣ ਯਾਦ ਨਹੀਂ ਆ ਰਿਹਾ ਨਾਂ ਉਹਦਾ। ਸੋ ਉਹਦੇ ਨਾਲ ਇਹ ਮਿਲੀ ਤਵਲੀਨ ਔਰ ਉਹਦੇ ਚੋਂ ਕੋਈ ਬੱਚਾ ਸੀ ਇੰਗਲੈਂਡ 'ਚ ਹੁੰਦੇ ਆ, ਬਾਅਦ 'ਚ ਉਹ ਬੱਚਾ ਵੀ ਰੁਲਦਾ ਰਲਦਾ ਰਿਹਾ ਕਿਉਂਕਿ ਆ ਮਾਂ ਨਾਲ ਗਿਆ, ਉਹ ਕਦੇ ਮੰਨਿਆ ਹੀ ਨਹੀਂ ਗਵਰਨਰ ਜਿਹੜਾ ਕਿ ਵੀ ਮੇਰਾ ਇਹਦੇ ਨਾਲ ਵਿਆਹ ਹੋਇਆ। ਸੋ ਇਸ ਕਿਸਮ ਦਾ ਇਹਦਾ ਪਿੱਛੇ ਸੀ, ਇਸ ਲਈ ਆਪਣੀ ਔਰ ਜ਼ਾਹਰ ਹੈ ਕਿ ਜਦੋਂ ਉਹਨੇ ਇਸ ਕਿਸਮ ਦੀ ਹਰਕਤ ਕੀਤੀ ਹੋਏਗੀ ਮਾਪਿਓ ਨੇ ਵੀ ਨਕਾਰਿਆ ਹੋਏਗਾ। ਸੋ ਸਿੱਖੀ ਲਈ ਵੀ ਨਫ਼ਰਤ, ਇਸਲਾਮ ਲਈ ਵੀ ਨਫ਼ਰਤ। ਔਰ ਹੁਣ ਵੀ BJP ਦੇ ਹਵਾਲੇ ਨਾਲ ਜਿਸ ਕਿਸਮ ਦਾ ਉਹਦੀਆਂ ਲਿਖਤਾਂ ਹੁੰਦੀਆਂ ਨੇ, ਔਰ ਇਹ ਇੰਟਰਵਿਊ ਕਰਨ ਵੀ ਆਈ ਸੀ ਸੰਤ ਪਿੰਡਾਂ ਵਾਲਿਆਂ ਨੂੰ, ਔਰ ਜਦੋਂ ਹੀ ਉਹਨੇ ਪਹਿਲਾ ਸਵਾਲ ਪੁੱਛਿਆ ਉਹਨਾਂ ਨੂੰ ਦੱਸਿਆ ਹੋਇਆ ਸੀ ਕਿ ਵੀ ਇਹ ਕੁੜੀ ਸਿੱਖਾਂ ਦੀ ਹੈ ਜੀ, ਤੇ ਉਹਨੇ ਪੁੱਛਿਆ ਪਹਿਲਾ ਹੀ ਸਵਾਲ ਕਿ ਜੀ ਤੁਸੀਂ ਦਰਬਾਰ ਸਾਹਿਬ ਔਰ ਇੱਥੇ ਅਕਾਲ ਤਖਤ ਔਰ ਇਹ ਸਾਰੇ ਹਥਿਆਰ ਰੱਖੇ ਹੋਏ ਨੇ, ਉਹ ਕਹਿੰਦੇ ਤੂੰ ਸਿੱਖਾਂ ਦੀ ਕੁੜੀ ਹੈ? ਕਹਿੰਦੇ ਜੀ ਹਾਂ। ਕਹਿੰਦੇ ਜੇ ਤੈਨੂੰ ਸਿੱਖਾਂ ਦੀ ਕੁੜੀ ਹੋ ਕੇ ਪਤਾ ਹੀ ਨਹੀਂ ਵੀ ਸਿੱਖ ਹਥਿਆਰ ਕਿਉਂ ਰੱਖਦਾ ਤੇ ਚੱਲਦੀ ਹੋ। ਸੋ ਉਹ ਪਰਸਨਲ ਵੀ ਜਿਹੜਾ ਉਹਨਾਂ ਨੇ ਉਹਨੂੰ ਬਿਲਕੁਲ ਰਿਡੀਕਿਊਲ ਕੀਤਾ ਸਾਰਿਆਂ ਦੇ ਸਾਹਮਣੇ, ਕਿਉਂਕਿ ਪਬਲਿਕ ਹੀ ਹੁੰਦਾ ਸੀ। ਸੋ ਇਹ ਸ਼ੇਖਰ ਗੁਪਤੇ ਦਾ ਵੀ ਹਾਲ ਇਸ ਕਿਸਮ ਦਾ। ਇੱਥੇ ਕੈਲੀਫੋਰਨੀਆ ਸ਼ਾਇਦ 95-96 ਦੀ ਗੱਲ ਹੋਏਗੀ, ਉਹਨਾਂ ਦਾ ਇੱਕ ਰੈਂਡਮ ਥਿੰਕ ਟੈਂਕ ਹੈ, ਉਹਦੇ 'ਚ ਇੱਕ ਪੈਨਲ ਡਿਸਕਸ਼ਨ ਸੀ ਆਇਆ ਹੋਇਆ ਸੀ, ਤੇ ਮੈਂ ਵੀ ਕੁਦਰਤੀ ਕੈਲੀਫੋਰਨੀਆ ਸੀ, ਮੈਨੂੰ ਪਤਾ ਲੱਗਾ ਹੋਰ ਵੀ ਆਏ ਹੋਏ ਸੀ। ਇਹ ਆਇਆ, ਇਹਨੇ ਇਸ ਕਿਸਮ ਦਾ ਕੀਤਾ ਤੇ ਮੈਂ ਇਹਨੂੰ ਚੈਲੰਜ ਕਰ ਦਿੱਤਾ ਉੱਥੇ ਸ਼ੇਖਰ ਗੁਪਤੇ ਨੂੰ, ਇਹਨੂੰ ਪਤਾ ਨਾ ਲੱਗੇ। ਮੈਂ ਫਰੰਟ ਰੋ ਤੇ ਹੀ ਬੈਠਾ ਸੀ ਤੇ ਜਦੋਂ ਗੱਲ ਕਰੇ ਮੈਂ ਕਿਹਾ ਵੀ ਪਹਿਲਾਂ ਇਹਦਾ ਜਵਾਬ ਦੇ,
ਜੀ ਦੈਨ ਮੂਵ ਫਾਰਵਰਡ ਨਹੀਂ। ਔਰ ਬਾਅਦ ਫਿਰ ਜਦੋਂ ਬ੍ਰੇਕ ਟਾਈਮ ਹੋਇਆ ਜਾਂ ਦੂਜਾ, ਮੈਨੂੰ ਹੁਣ ਐਗਜ਼ੈਕਟ ਤਾਂ ਯਾਦ ਨਹੀਂ, ਪਰ ਇਹਨੇ ਸ਼ਾਇਦ ਇਹ ਕਿਹਾ ਕਿ ਜੀ ਮੇਰੀ ਤਾਂ ਵਾਈਫ ਸਿੱਖ ਹੈ, ਨਹੀਂ ਮੈਂ ਇਦਾਂ ਦਾ ਪ੍ਰੈਜੂਡਿਸ ਨਹੀਂ ਹੈ ਜਾਂ, ਪਰ ਮੈਂ ਤਾਂ ਇਹਨੂੰ ਫਿਰ ਫੋਲੋ ਵੀ ਕੀਤਾ। ਇੰਡੀਆ ਟੁਡੇ 'ਚ ਹੁੰਦਾ ਸੀ, ਦੂਸਰੇ 'ਚ ਹੁੰਦਾ ਸੀ। ਹੁਣ ਠੀਕ ਕਿਹਾ ਉਹਨਾਂ ਨੇ ਕਿ ਬਠਿੰਡੇ ਦਾ ਬਾਣੀ ਹੈ, ਹੁਣ ਹਰਿਆਣਵੀ ਬਣਿਆ ਹੋਇਆ। ਔਰ ਇਹਦਾ ਆਰਟੀਕਲ ਇਹਨਾਂ ਨੇ ਤਾਂ ਸ਼ਾਇਦ ਇੱਕ ਦਾ ਰੈਫਰ ਕੀਤਾ, ਮੈਂ ਹੋਰ ਵੀ ਇਹਦਾ ਸ਼ੇਖਰ ਗੁਪਤਾ ਦਾ ਦੇਖਿਆ, ਉਹ ਜਸਟੀਫਾਈ ਕਰ ਰਿਹਾ ਕਿ ਜੀ ਹਰਿਆਣੇ ਦੇ ਜਾਟਾਂ ਨੇ ਇਵੇਂ ਕਰਨਾ ਹੀ ਸੀ ਕਿਉਂਕਿ ਉਹਨਾਂ ਦੀ ਨੇਚਰ ਨੂੰ ਨਹੀਂ ਸਮਝਿਆ ਗਿਆ। ਫਿਰ ਉਹਨੇ ਕਿਹਾ ਕਿ ਜਾਟ ਗੰਨਾ ਨਾ ਦੇ ਰੂੜੀ ਦੇ, ਨਹੀਂ ਕਿ ਇਹ ਅੱਖੜ ਸੁਭਾਅ ਦੇ। ਉਹ ਤਾਂ ਅੰਗਰੇਜ਼ਾਂ ਦੇ ਜ਼ਮਾਨੇ 'ਚ ਵੀ ਇਵੇਂ ਹੋਇਆ ਸੀ ਕਿ ਉਹਨਾਂ ਨੇ ਜਿਹੜਾ ਉਹ ਇਹਨਾਂ ਨੂੰ ਡਿਫਰੈਂਟਲੀ ਡੀਲ ਕੀਤਾ। ਸੋ ਇਹੀ ਲੋਕ ਜਿਹੜੇ ਨਵੰਬਰ 84 ਲਈ ਪਿੰਡਾਂ ਵਾਲੇ ਜਾਂ ਦੂਜਿਆਂ ਨੂੰ ਦੋਸ਼ੀ ਪਹਿਲੇ ਪੀਰੀਅਡ ਠਹਿਰਾਉਂਦੇ ਸੀ ਜੀ ਉਹਨਾਂ ਨੇ ਹਿੰਸਾ ਕੀਤੀ, ਹਿੰਦੂਆਂ ਦੇ ਲਈ ਨਫ਼ਰਤ ਸੀ ਔਰ ਹਿੰਦੂਆਂ ਨੇ ਬਦਲਾ ਕੱਢਿਆ, ਉਹ ਜਿਹੜੇ ਨੇ ਜੋ ਹਰਿਆਣੇ 'ਚ ਹੋਇਆ ਔਰ ਇਹਨਾਂ ਦੇ ਆਪਣਿਆਂ ਨਾਲ ਹੋਇਆ। ਜੇ ਪੰਜਾਬੀ ਹਿੰਦੂ ਮੂਲ ਦਾ ਬੰਦਾ ਹੈ, ਇਹਨੂੰ ਨਹੀਂ ਨਜ਼ਰ ਆਉਂਦਾ ਵੀ ਉੱਥੇ ਕੀ ਹੋਇਆ। ਔਰ ਸਭ ਤੋਂ ਜ਼ਿਆਦਾ ਵਰਸਟ ਸਫਰਰ ਜਿਹੜੀ ਹੈ ਪੰਜਾਬੀ ਹਿੰਦੂ ਕਮਿਊਨਿਟੀ ਹੋਈ ਹੈ। ਪਰ ਕਿਉਂਕਿ ਅਲਟੀਮੇਟਲੀ ਜੇ RSS ਦਾ ਡਿਜ਼ਾਈਨ ਹੈ ਕਿ ਉਹਨਾਂ ਨੇ 30% ਜਾਟਾਂ ਨੂੰ ਮਾਰਜਨਲਾਈਜ਼ ਕਰਕੇ ਬਾਕੀ 70% ਦੀਆਂ ਵੋਟਾਂ ਲੈਣੀਆਂ ਨੇ, ਤੇ ਫਿਰ ਇਹ ਵੱਖਰੀ ਗੱਲ ਹੈ। ਸੋ ਸ਼ੇਖਰ ਗੁਪਤੇ ਦੀ ਮੈਂ ਕਿਤਾਬ ਤੇ ਨਹੀਂ ਦੇਖੀ ਵੀ ਕੀ ਹੈ, ਪਰ ਜਦੋਂ ਉਹਨਾਂ ਨੇ ਕਿਹਾ ਵੀ ਤਵਲੀਨ ਸਿੰਘ ਨਾਲ ਕੋ-ਆਥਰ ਕੀਤੀ ਹੈ ਤਾਂ ਇਹਨੂੰ ਤੇ ਮੈਂ ਚੰਗੀ ਤਰ੍ਹਾਂ ਜਾਣਦਾ ਇਸ ਮਾਈ ਨੂੰ ਕਿ ਵੀ ਇਹ ਕੀ ਹੈ। ਔਰ ਫਿਰ ਉਹਨਾਂ ਨੇ ਜਿਹੜਾ ਪੰਜਾਬੀ ਗਾਣਿਆਂ ਦੀ ਗੱਲ ਕਰਕੇ ਜਿਹੜਾ ਸ਼ਾਇਦ ਉਹਦਾ ਕੰਟੈਕਸਟ ਇਹ ਸੀ ਕਿ CCTV ਕੈਮਰਿਆਂ 'ਚ ਜਿਹੜਾ ਉਹਨਾਂ ਨੇ ਮੂੰਹ ਢਕੇ ਜਿਹੜੇ ਪ੍ਰਦਰਸ਼ਨਕਾਰੀ ਸੀ, ਔਰ ਉਹਨਾਂ ਨੇ ਕਿਹਾ ਵੀ ਸਿੱਖ ਘਰਾਂ 20% ਹਥਿਆਰੇ, ਹੋਰ ਵੀ ਕਿਤੇ ਖਬਰ ਆਈ ਹੈ ਕਿ ਜਿੰਨੇ ਭਾਰਤ 'ਚ ਨੇ ਉਹ ਪੰਜਾਬ 'ਚ ਨੇ ਜੀ। ਔਰ ਇਹਦੇ 'ਚ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਿਹੜੇ ਹਥਿਆਰ ਲਾਇਸੈਂਸੀ ਹੁੰਦੇ ਨੇ, ਜਦੋਂ ਕਿਤੇ ਕੁਝ ਵਾਪਰਨ ਤੋਂ ਘਟਨਾਕ੍ਰਮ ਕੀ ਉਸ ਤੋਂ ਵੀ ਪਹਿਲਾਂ ਜਦੋਂ ਮਰਜ਼ੀ ਡਿਪਟੀ ਕਮਿਸ਼ਨਰ ਜਾਂ ਪੁਲਿਸ ਅਧਿਕਾਰੀ ਸ਼ਾਇਦ ਇਹ ਆਰਡਰ ਕੱਢ ਦਿੰਦੇ ਨੇ ਕਿ ਜੀ ਆਪਣੇ ਹਥਿਆਰ ਜਮ੍ਹਾਂ ਕਰਾਓ। ਸੋ ਜਿਹੜੇ ਸਿਆਣੇ ਹੁੰਦੇ ਨੇ ਉਹ ਹਥਿਆਰ ਤਾਂ ਇਸ ਲਈ ਰੱਖੇ ਹੁੰਦੇ ਨੇ, ਉਹਨਾਂ ਨੇ ਲਾਇਸੈਂਸੀ ਲੈ ਕੇ ਬਾਕੀਆਂ ਨੂੰ ਦੱਸਣ ਲਈ ਕਿ ਇਹਨਾਂ ਕੋਲ ਹਥਿਆਰ ਹੈ, ਪਰ ਜਿਹੜਾ ਮੌਕੇ ਤੇ ਚਲਾਉਣਾ ਹੁੰਦਾ ਉਹ ਵੈਸੇ ਰੱਖਿਆ ਹੁੰਦਾ, ਉਹ ਅਨਲਾਇਸੈਂਸਡ ਹੁੰਦਾ। ਸੋ ਹਰ ਲਾਇਸੈਂਸਡ ਹਥਿਆਰ ਦੇ ਨਾਲ 2 ਅਨਲਾਇਸੈਂਸਡ ਹੁੰਦੇ ਨੇ। ਔਰ ਇਹਦੇ 'ਚ ਸੰਤ ਪਿੰਡਾਂ ਵਾਲਿਆਂ ਦੀ ਕੋਟ ਬੜੀ ਇੰਪੋਰਟੈਂਟ ਹੈ ਕਿ ਜਦੋਂ ਉਹਨਾਂ ਨੇ ਕਹਿਣਾ, ਕਿਸੇ ਨੇ ਆ ਕੇ ਕਿਹਾ ਕਿ ਜੀ ਅਸੀਂ ਲਾਇਸੈਂਸ ਲਈ ਅਪਲਾਈ ਕਰਦੇ ਹਾਂ ਤੇ ਉਹ ਤਾਂ ਸਾਨੂੰ ਲਾਇਸੈਂਸ ਹੀ ਨਹੀਂ ਦਿੰਦੇ, ਤੇ ਉਹ ਕਹਿੰਦੇ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਤੋਂ ਲਾਇਸੈਂਸ ਲਏ ਸੀ। ਸੋ ਇਹ ਫ੍ਰੀ ਜਿਹੜੀ ਮਾਈਂਡ ਦੀ ਗੱਲ ਹੈ। ਸੋ ਇਨ ਦਾ ਐਂਡ ਆਫ ਦਾ ਡੇ ਕਹਿਣਾ ਉਹਨਾਂ ਨੇ ਇਹੀ ਚਾਹਿਆ ਭੈਣ ਜੀ ਨੇ ਕਿ ਵੀ ਅਲਟੀਮੇਟਲੀ ਇਹ ਨਾ ਹੋਏ ਵੀ ਤੁਹਾਡੇ ਸ਼ੋ ਪੀਸ ਬਣ ਕੇ ਰਹਿ ਜਾਣ ਜਿਹੜੇ ਘਰਾਂ 'ਚ ਰੱਖੇ ਆ ਜਦੋਂ ਲੋੜ ਪਏ, ਕਿਉਂਕਿ ਅਲਟੀਮੇਟਲੀ ਜਿਸ ਲੈਵਲ ਦੇ ਉੱਤੇ ਅੱਜ ਇਹ ਹਕੂਮਤ ਚਲੀ ਗਈ ਹੈ, ਸਿਵਲ ਵਾਰ ਦੇ ਜੋ ਹਾਲਾਤ ਬਣੇ ਹੋਏ ਨੇ, ਕਿਸੇ ਨੇ ਪੁਲਿਸ ਹਰਿਆਣੇ 'ਚ ਵੀ ਉਹਨਾਂ ਦੇ ਨਾਲ ਰਲੀ ਹੋਈ ਸੀ ਜੀ, ਉਹੀ ਪਾਰਟ ਨਵੰਬਰ 84 'ਚ ਵੀ ਸੀ। ਸੋ ਉੱਥੇ ਜਿਹੜਾ ਆਪਣੇ ਆਪ ਨੂੰ ਡਿਫੈਂਡ ਆਪ ਕਰਨਾ ਪਏਗਾ ਔਰ ਉਸ ਦੌਰ ਉਸ ਥਾਂ ਦੇ ਉੱਤੇ ਜਿਹੜਾ ਆਪਣੀ ਸੁਰੱਖਿਆ ਦੇ ਲਈ ਆਪਣੇ ਹਥਿਆਰ, ਆਪਣੀ ਸਟ੍ਰੈਟਜੀ, ਆਪਣੇ ਜਿੱਥੇ ਆਬਾਦੀਆਂ 'ਚ ਜਿਹੜਾ ਜ਼ਰੂਰ ਸਿੱਖਾਂ ਨੂੰ ਜਿਵੇਂ ਮੁਸਲਮਾਨ ਨੇ ਉੱਥੇ ਘੱਟੋ ਘੱਟ ਇਕੱਠੇ ਰਹਿੰਦੇ ਨੇ ਮਹੱਲਿਆਂ 'ਚ ਕਿ ਉਸ ਨੂੰ ਪੂਰਾ ਉਹ ਤਾਂ ਹੀ ਆਪਣੇ ਆਪ ਨੂੰ ਡਿਫੈਂਡ ਕਰ ਸਕਣਗੇ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਦਾ, ਇਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।